यूनाइटेड स्टेट्स कमीशन ऑन इंटरनेशनल रिलीजियस फ्रीडम ਜਿਹੜਾ 1998 ਚ ਕਾਂਗਰਸ ਦੇ ਐਕਟ ਨਾਲ ਹੋਣ ਚ ਆਇਆ ਉਹ ਲਗਾਤਾਰਤਾ ਨਾਲ ਪਿਛਲੇ 3 ਸਾਲ ਤੋਂ ਲਾਸਟ ਰਿਪੋਰਟ ਉਹਨਾਂ ਦੀ 2023 ਸੰਬੰਧੀ ਵੀ ਆਈ ਉਹ ਰਿਕਮੈਂਡ ਕਰਦੀ ਹੈ ਸਟੇਟ ਡਿਪਾਰਟਮੈਂਟ ਨੂੰ USCIRF ਕਿ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਏ ਕਿ ਜਿੱਥੇ ਹਿਊਮਨ ਰਾਈਟਸ ਵਾਇਲੇਟ ਹੋ ਰਹੇ ਨੇ ਰਿਲੀਜੀਅਸ ਰਾਈਟਸ ਵਾਇਲੇਟ ਹੋ ਰਹੇ ਨੇ। स्टेट डिपार्टमेंट ने बहुत सारिया रिकमेंडेशनस 12 के करीब मुल्क जोड़े कंट्री ऑफ पर्टिकुलर कंसर्न ऑलरेडी ने उन्होंने ऐसा चलाने लेकिन भारत और नाइजीरिया 2 मुल्क उन्होंने ये बावजूद कि USCIRF की इस दे उत्ते रिकमेंडेशन है उन्होंने एग्जैम्प्ट किया। USCIRF कॉल्स फॉर Congressional hearing after State Department fails to designate India and Nigeria as countries of particular concern. There is no justification as to why the State Department did not designate Nigeria or India as a country of particular concern despite its own reporting and statements. In India, in addition to perpetrating egregious religious freedom violation within its borders, the government has increased its transnational repression activities targeting religious minorities abroad and those advocating on their belief. We will not be deterred and will continue our role as a congressionally mandated watchdog to ensure the US government prioritizes religious freedom as a key component of US foreign policy, they added. ब्रेक तो बाद तुहाडा सब दा भरपूर स्वागत है। सो व्यूअर्स गलबात करन जा रहे हैं कि अमरीका की प्रमुख संस्था USCIRF ने अपनी 2023 की सालाना रिपोर्ट में भारत नूं मनुखी हक्कां दी उलंघना करके कंट्री ऑफ पार्टिकुलर कंसर्न ऐलानिया सी, लेकिन स्टेट डिपार्टमेंट ने इस बार फिर भारत नूं इस लिस्ट में शामिल नहीं किया। सो स्टेट डिपार्टमेंट की इस कार्रवाई तो खफा होकर USCIRF ने इस संबंधी US कांग्रेस तो विशेष सुनवाई की जी मांग की है। सो इस बारे आप गलबात करन जा रहे हैं। सो असीं चाहांगे कि तुसीं इसी तरह बने रहना देखण सुनन लई एंड लिखण लई तुहाडा सब दा बहुत बहुत धन्नवाद जी। डॉक्टर साहब की विचार ने? देखो जदों मुल्कां दीयां फॉरन पॉलिसीज़ बनाईयां जांदियां ने जां दूसरियां पॉलिसीज़ भी जो इंटरनेशनली ਉਹਦੇ 'ਚ हमेशा ये कहा जाता है कि जी वी हैव डन वट इज़ इन आवर नेशनस इंटरस्ट, बिल्कुल कि ਅਸੀਂ ਉਹੀ ਕਰ ਰਹੇ ਹਾਂ ਜੋ ਸਾਡੇ ਮੁਲਕ ਦੇ ਹਿੱਤਾਂ ਵਿੱਚ ਹੈ। ਕਦੇ ਉਹਨੂੰ ਫਾਈਨੈਂਸ਼ੀਅਲ ਇੰਟਰਸਟ ਨਾਲ ਜੋੜ ਦਿੱਤਾ ਜਾਂਦਾ ਹੈ, ਕਦੇ ਸਟ੍ਰੈਟੇਜਿਕ ਇੰਟਰਸਟ ਨਾਲ ਜੋੜ ਦਿੱਤਾ ਜਾਂਦਾ ਹੈ, ਕਦੇ ਐਜ਼ ਐਨ ਐਲਾਈ ਐਜ਼ ਏ ਫਰੈਂਡ ਐਜ਼ ਏ ਟਾਈਮ ਟੈਸਟਡ ਫਰੈਂਡ ਇਸ ਕਿਸਮ ਦੇ ਲਕਬ ਜੋੜ ਦਿੱਤੇ ਜਾਂਦੇ ਨੇ। ਉਦੋਂ ਮੋਰੈਲਿਟੀ ਇਖਲਾਕ ਜਾਂ ਕੀ ਠੀਕ ਹੈ ਕੀ ਗਲਤ ਹੈ ਇਹ ਪੈਮਾਨਾ ਜਾਂ ਇਹ ਕ੍ਰਾਈਟੇਰੀਆ ਜਿਹੜਾ ਉਹ ਗਾਇਬ ਹੋ ਜਾਂਦਾ ਔਰ ਇਹ ਅਫਸੋਸ ਦੀ ਗੱਲ ਹੈ। ਹਾਲਾਂ ਅਸੀਂ ਜਦੋਂ ਅਕਸਰ ਮੈਂ ਡਿਸਕਸ ਕਰਦਾ ਕਿ ਵੀ ਜਦੋਂ ਇਹ ਪੁੱਛਿਆ ਗਿਆ ਸੀ ਸੁਕਰਾਤ ਨੂੰ ਲਗਭਗ 2500 ਸਾਲ ਪਹਿਲਾਂ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਭਾਈ ਕਿਸ ਕਿਸਮ ਦਾ ਸਿਸਟਮ ਹੋਇਆ। ਹਾਲਾਂ ਜਿਸ ਜ਼ਮਾਨੇ 'ਚ ਸੁਕਰਾਤ ਜਾਂ ਉਸ ਦੇ ਜਿਹੜੇ ਚੇਲੇ ਪਲੇਟੋ ਜਿਹਨੂੰ ਸਾਡੇ ਉਸ ਖਿੱਤੇ 'ਚ ਅਫਲਾਤੂਨ ਕਹਿੰਦੇ ਨੇ ਉਹ ਸਨ, ਉਦੋਂ ਛੋਟੇ ਛੋਟੇ ਰਿਪਬਲਿਕ ਸੀ, ਲੋਕ ਫੈਸਲਾ ਕਰਦੇ ਸੀ, ਲੋਕ ਹੀ ਜਿਊਰੀ ਦੇ ਉੱਤੇ ਬੈਠਦੇ ਸੀ, ਮੈਜੋਰਿਟੀ ਕੇ ਲੋਕਾਂ ਦੇ ਫੈਸਲੇ ਨੂੰ ਹੀ ਔਰ ਇੱਕ ਆਪਣੇ ਕਿਸਮ ਦੀ ਇੱਕ ਜਮਹੂਰੀਅਤ ਸੀ ਜਦੋਂ ਅਸੀਂ ਉਸ ਦੌਰ ਦੀ ਗੱਲ ਕਰਦੇ। ਪਰ ਅਸੀਂ ਇਹ ਦੇਖਦੇ ਹਾਂ ਵੀ ਈਵਨ ਜਿਹੜਾ ਉਹ ਲੋਕਾਂ ਦੀ ਜਮਹੂਰੀਅਤ ਸੀ ਉਸ ਦੇ ਵਿੱਚ ਵੀ ਮੈਜੋਰਿਟੀ ਦੇ ਫੈਸਲੇ ਦੇ ਨਾਲ ਹੀ ਸੁਕਰਾਤ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ। ਔਰ ਇਸ ਲਈ ਜਦੋਂ ਸਰ ਕਪੂਰ ਸਿੰਘ ਸਾਡੇ ਜਿਹੜੇ 20ਵੀਂ ਸਦੀ ਦੇ ਵੱਡੇ ਸਕਾਲਰ ਹੋਏ ਨੇ ਉਹ ਇਹ ਕਹਿੰਦੇ ਨੇ ਵੀ ਸਾਨੂੰ ਇਸ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ ਕਿ ਜੀ ਜਿਹੜਾ ਬਹੁਤ ਵਾਰ ਇਹ ਜਿਹੜੇ ਮੈਜੋਰਿਟੀ ਦੇ ਫੈਸਲੇ ਹੁੰਦੇ ਭਾਵੇਂ ਆਪਣਿਆਂ 'ਚ ਵੀ ਅਸੀਂ ਇਸੇ ਕੌਮ ਦੇ ਹਵਾਲੇ ਨਾਲ ਵੀ ਇੱਕ ਤਾਂ ਵੈਸੇ ਮੈਜੋਰੀਟੇਰੀਅਨਿਜ਼ਮ ਹੈ ਜੋ ਅੱਜ ਅਸੀਂ ਹਿੰਦੂ ਤਵੀਆਂ ਦਾ ਦੇਖ ਰਹੇ ਹਾਂ ਉਹ ਤਾਂ ਹੈ ਹੀ ਹੈ, ਬਟ ਵਿਦ ਇਨ ਕਮਿਊਨਿਟੀ ਵੀ ਜੇ ਫੈਸਲਾ ਕਰਨਾ ਹੋਏ ਤਾਂ ਬਹੁਤ ਵਾਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੇ ਇਸ ਨੂੰ
ਮੈਜੋਰਿਟੀ ਕਹਿ ਰਹੀ ਹੋਏ ਠੀਕ ਆ, ਉਹ ਵਾਕਈ ਠੀਕ ਹੁੰਦਾ ਉਹ ਕਿਸੇ ਵੀ ਆਧਾਰ ਦੇ ਉੱਤੇ। ਕਈ ਵਾਰੀ ਇਹ ਵੀ ਹੁੰਦਾ ਵੀ ਮੈਜੋਰਿਟੀ ਟੋਟਲੀ ਅਨਅਵੇਅਰ ਹੁੰਦੀ ਹੈ ਹਕੀਕਤ ਤੋਂ। ਕਈ ਵਾਰੀ ਜਦੋਂ ਕੌਮਾਂ ਕਲੈਕਟਿਵਲੀ ਜਿਹੜੀਆਂ ਨੇ ਉਹਨਾਂ ਦੀ ਕਲੈਕਟਿਵ ਜਿਹੜੀ ਸੋਚ ਹੈ ਉਹ ਡਿਵੈਲਪ ਨਹੀਂ ਹੋਈ ਹੁੰਦੀ, ਤੇ ਜੇ ਕੋਈ ਸਿਆਣਾ ਬੰਦਾ ਕੋਈ ਗੱਲ ਕਹਿ ਵੀ ਰਿਹਾ ਹੁੰਦਾ ਹੈ ਤੇ ਬਹੁਤਿਆਂ ਨੂੰ ਇਹ ਲੱਗ ਰਿਹਾ ਹੁੰਦਾ ਹੈ ਕਿ ਵੀ ਇਹਦਾ ਦਿਮਾਗ ਖਰਾਬ ਹੈ। ਜੋ ਅਸੀਂ 47 ਦੌਰ 'ਚ ਸਰ ਕਪੂਰ ਸਿੰਘ ਵਰਗਿਆਂ ਵੱਲੋਂ ਦਿੱਤੇ ਸੁਜੈਸ਼ਨ, ਤੇ ਦੂਸਰੇ ਪਾਸੇ ਜਿਹੜੀ ਅਕਾਲੀ ਲੀਡਰਸ਼ਿਪ ਉਸ ਦੌਰ ਦੀ ਫੈਸਲਾ ਕਰਨ ਵਾਲੀ ਹੈ। ਅੱਛਾ। ਲੇਕਿਨ ਜਦੋਂ ਇਹ ਇੱਕ ਡਾਇਲੌਗ ਹੈ ਪਲੇਟੋ ਦਾ ਲਿਖਿਆ, ਕਿਉਂਕਿ ਸੁਕਰਾਤ ਨੇ ਤਾਂ ਸਾਰੀ ਜ਼ਿੰਦਗੀ 'ਚ ਕੋਈ ਲਫ਼ਜ਼ ਨਹੀਂ ਲਿਖਿਆ, ਉਹਨੇ ਗੱਲਾਂ ਹੀ ਕੀਤੀਆਂ ਨੇ। ਬਿਲਕੁਲ। ਔਰ ਉਹਦੇ ਸੁਚੱਜੇ ਜਿਹੜਾ ਫਾਲੋਅਰ ਜਾਂ ਉਹਦੇ ਸਟੂਡੈਂਟ, ਉਹਦੇ ਵਿਦਿਆਰਥੀ ਪਲੇਟੋ ਨੇ ਹੀ ਉਹਨੂੰ ਆਵਾਜ਼ ਦਿੱਤੀ ਉਹਦੀਆਂ ਲਿਖਤਾਂ ਨੂੰ। ਤੇ ਉਹਦੇ 'ਚ ਉਹਨੇ ਉਹਦਾ ਇੱਕ ਹੈ ਦਾ ਰਿਪਬਲਿਕ, ਇਹ ਡਾਇਲੌਗ ਹੈ ਇਸ ਦੇ ਵਿੱਚ, ਕਿ ਜਿਹੜੀ ਸਿਆਸੀ ਪਾਵਰ ਹੈ ਕਿਹਨਾਂ ਲੋਕਾਂ ਦੇ ਹੱਥ 'ਚ ਆਏ ਤੇ ਜਿਹੜਾ ਉਹ ਜਸਟਿਸ ਜਾਂ ਉਹ ਸਟੇਟ ਨਿਆਂ ਸੰਗਤ ਹੋਏਗੀ ਜਾਂ ਉਸ ਦੇ ਵਿੱਚ ਇਖਲਾਕੀ ਕਦਰਾਂ ਕੀਮਤਾਂ ਹੋਣਗੀਆਂ। ਸੋ ਉਸ ਡਿਬੇਟ 'ਚ ਚੱਲਦਾ ਕਿ ਜੇ ਵਪਾਰੀਆਂ ਦੇ ਹੱਥ 'ਚ ਪਾਵਰ ਹੋਏ, ਟ੍ਰੇਡਰਸ ਦੇ ਕੋਲ, ਫਿਰ ਉਹਦਾ ਆਰਗੂਮੈਂਟ ਚੱਲ ਰਿਹਾ ਕਿ ਫਿਰ ਕੀ ਹੋਏਗਾ। ਉਹਨੇ ਕਿਹਾ ਜੀ ਉਹ ਸਟੇਟ ਜਿਹੜੀ ਹੈ ਉਹ ਬਹੁਤ ਤਰੱਕੀ ਕਰੇਗੀ, ਕਿਉਂਕਿ ਵਪਾਰੀ ਨੂੰ ਪਤਾ ਹੈ ਕਿੱਥੇ ਇਨਵੈਸਟ ਕਰਨਾ ਹੈ, ਕਿਵੇਂ ਕਰਨਾ ਹੈ। ਉਹ ਗਵਾਂਢੀਆਂ ਦੇ ਨਾਲ ਵੀ ਜਿਹੜਾ ਉਹ ਐਟ ਪੀਸ ਹੋਏਗੀ, ਸ਼ਾਂਤੀ ਹੋਏਗੀ, ਕਿਉਂਕਿ ਵਪਾਰੀ ਝਗੜਾ ਨਹੀਂ ਚਾਹੁੰਦਾ। ਔਰ ਇਸ ਸਭ ਚੋਂ ਫਿਰ ਉਹਨੇ ਪਰ ਕਿਹਾ ਵੀ ਐਸੇ ਦਾ ਡਰਾਬੈਕ ਕੀ ਹੋਏਗਾ। ਉਹਨੇ ਡਰਾਬੈਕ ਇਹ ਹੋਏਗਾ ਕਿ ਐਸੀ ਸਟੇਟ ਦੇ ਵਿੱਚ ਜਿਹੜੇ ਮੋਰਲਸ ਨੇ ਜਾਂ ਇਖਲਾਕ ਨੇ, ਦੀਆਂ ਕਦਰਾਂ ਕੀਮਤਾਂ ਨੇ, ਉਹਨਾਂ ਦਾ ਬਹੁਤ ਨੁਕਸਾਨ ਹੋਏਗਾ, ਕਿਉਂਕਿ ਈਵਨ ਦਾ ਮੋਰਲਸ ਵਿਲ ਆਲਸੋ ਬੀ ਟ੍ਰੇਡਡ ਇਨ, ਕਿ ਇਖਲਾਕ ਦਾ ਵੀ ਜਿਹੜਾ ਸਮਝੌਤਾ ਹੋਏਗਾ ਉਹ ਵੀ ਇੱਕ ਵਪਾਰ ਵਾਂਗ ਹੀ ਹੋਏਗਾ, ਕਿਉਂਕਿ ਜਦੋਂ ਵਪਾਰ ਜਾਂ ਪੈਸਾ ਹਾਵੀ ਹੋ ਜਾਂਦਾ ਹੈ ਇਖਲਾਕ ਥੱਲੇ ਚਲਾ ਜਾਂਦਾ। ਬਿਲਕੁਲ। ਫਿਰ ਉਹਦਾ ਹੈ ਕਿ ਜੀ ਜੇ ਵਾਰੀਅਰਸ ਦੇ ਕੋਲ ਪਾਵਰ ਹੋਏ, ਜਿਹੜੇ ਯੋਧੇ ਨੇ, ਲੜਨ ਵਾਲੇ ਨੇ, ਕੀ ਹੋਏਗਾ। ਉਹਨੇ ਕਿਹਾ ਜੀ ਸਟੇਟ ਦੇ ਵਿੱਚ ਬੜਾ ਉਤਸ਼ਾਹ ਹੋਏਗਾ, ਸਟੇਟ 'ਚ ਹਮੇਸ਼ਾ ਮੋਰਲ ਵੈਲਿਊਜ਼ ਵੀ ਹੋਣਗੀਆਂ, ਪਰ ਉਹਦੇ 'ਚ ਪੀਸ ਨਹੀਂ ਹੋਏਗੀ, ਕਿਉਂਕਿ ਉਹ ਜਿਹੜਾ ਵਾਰੀਅਰਸ ਦੇ ਕੋਲ ਪਾਵਰ ਹੈ ਉਹ ਹਮੇਸ਼ਾ ਗਵਾਂਢੀਆਂ ਦੇ ਨਾਲ ਟਕਰਾਅ 'ਚ ਹੋਣਗੇ, ਕਿਉਂਕਿ ਆਪਣੇ ਰਾਜ ਦੀਆਂ ਸੀਮਾਵਾਂ ਉਹ ਵਧਾਉਣਾ ਚਾਹਣਗੇ। ਔਰ ਮੁੱਖ ਦੀ ਗੱਲ ਹੋਰ 2-3 ਆਪਸ਼ਨਸ ਨੇ, ਮੈਂ ਬਹੁਤ ਪਹਿਲਾਂ ਦਾ ਇਹ ਪੜ੍ਹਿਆ ਹੋਇਆ। ਫਿਰ ਅਖੀਰ 'ਚ ਕਹਿੰਦਾ ਵੀ ਸੋਲੂਸ਼ਨ ਕੀ ਹੈ, ਪਾਵਰ ਕਿਹਦੇ ਕੋਲ ਹੋਏ, ਔਰ ਉਹਦੇ 'ਚੋਂ ਲਫ਼ਜ਼ ਨਿਕਲਿਆ ਫਿਲਾਸਫਰ ਕਿੰਗ। ਔਰ ਉਮਰ ਵੀ ਐਲਡਰਲੀ ਉਮਰ ਦੀ ਗੱਲ ਕੀਤੀ ਕਿ ਵੀ ਜਿਹੜੇ ਦੁਨੀਆ ਦੀ ਹਰ ਚੀਜ਼ ਤੋਂ ਆਪਣੇ ਆਪ ਨੂੰ ਜਿਨ੍ਹਾਂ ਨੇ ਜਿਹੜਾ ਉਹ ਤੋੜ ਲਿਆ ਹੋਇਆ, ਉਹਨਾਂ ਦੇ ਕੋਲ ਫਿਲਾਸਫਰ ਵਾਲੀ ਜਿਹੜੀ ਹੈ ਉਹ ਐਬਿਲਿਟੀ ਹੈ। ਇੱਕ ਉਹ ਠੀਕ ਔਰ ਗਲਤ ਫਿਲਾਸਫੀ ਤਾਂ ਇਹੀ ਹੁੰਦੀ ਹੈ, ਰਾਈਟਿਸਨੈਸ ਜਿਹਨੂੰ ਅਸੀਂ ਕਹਿੰਦੇ ਹਾਂ, ਸ਼ੁਭ ਕਰਮਨ ਤੇ ਕਬੂ ਨਾ ਟਰੋਂ, ਉਹ ਉਹਨਾਂ ਦੀ ਵਿਲ ਹੋਏ। ਔਰ ਉਹ ਜੇ ਉਹਨਾਂ ਦੇ ਕੋਲ ਡਿਸੀਜਨ ਮੇਕਿੰਗ ਹੋ, ਜੇ ਤੁਸੀਂ ਕਿੰਗ ਕਹਿੰਦੇ ਆ, ਕਿੰਗ ਦਾ ਮਤਲਬ ਤਾਂ ਡਿਸੀਜਨ ਮੇਕਿੰਗ ਹੀ ਹੈ। ਬਿਲਕੁਲ। ਤੇ ਫਿਰ ਉਸ ਦੇ ਵਿੱਚ ਜਿਹੜਾ ਉਹ ਜਸਟਿਸ ਵੀ ਹੋਏਗਾ, ਉਸ 'ਚ ਇਖਲਾਕ ਵੀ ਹੋਏਗਾ, ਟਕਰਾਅ ਤੋਂ ਵੀ ਬਚਣਗੇ, ਕਿਉਂਕਿ ਇਹ ਸਾਰੀਆਂ ਚੀਜ਼ਾਂ ਇੱਕ ਤੁਸੀਂ ਮੈਂਟਲ ਲੈਵਲ ਦੇ ਉੱਤੇ ਆ ਕੇ ਦੇਖਦੇ ਹੋ। ਤੇ ਅਖੀਰਲੀ ਉਹਦੀ ਲਾਈਨ ਜਿਹੜੀ ਮੈਨੂੰ ਹੈ ਉਹਦੇ 'ਚ ਉਹਨੇ ਕਿਹਾ ਕਿ ਵੀ ਇਟ ਮੇ ਬੀ ਡਿਫਿਕਲਟ ਟੂ ਅਚੀਵ ਬਟ ਨਾਟ ਇੰਪੋਸੀਬਲ, ਕਿ ਇਹ ਜਿਹੜੀ ਸਟੇਟ ਹੈ ਇਸ ਲੈਵਲ ਦੀ ਫਿਲਾਸਫਰ ਕਿੰਗ, ਜਿੱਥੇ ਰੂਲਰ ਹੋਣ ਔਰ ਜਸਟਿਸ ਹੋਏ, ਇਸ ਨੂੰ ਹਾਸਲ ਕਰਨਾ ਮੁਸ਼ਕਲ ਤਾਂ ਹੈ। ਇਟ ਇਜ਼ ਡਿਫਿਕਲਟ ਟੂ ਅਚੀਵ ਬਟ ਨਾਟ ਇੰਪੋਸੀਬਲ, ਪਰ ਇਹ ਅਸੰਭਵ ਨਹੀਂ ਹੈ। ਅਸੰਭਵ ਨਹੀਂ। ਹੁਣ ਮੈਂ ਬਹੁਤ ਵਾਰ ਦੇਖਦਾ ਹੈ ਕਿ ਵੀ ਜਦੋਂ ਮੈਂ ਕਦੇ ਸਿੱਖ ਸੰਗਤ 'ਚ ਖਲੋ ਕੇ ਬੇਗਮਪੁਰਾ ਸ਼ਹਿਰ ਕੋ ਨਾਓ ਦੂਖ ਅੰਦੋ ਨਹੀਂ ਤਹਿ ਠਾਓ, ਨਾ ਤਸ਼ਵੀਸ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਏ ਖੂਬ ਵਤਨ ਗੈ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਇਹ ਪੜ੍ਹ ਰਿਹਾ ਹੁੰਦਾ ਹੈ ਜਾਂ ਪੰਜਵੇਂ ਪਾਤਸ਼ਾਹ ਦੇ ਇਸ ਫਰਮਾਨ ਨੂੰ ਦੁਹਰਾ ਰਿਹਾ ਹੁੰਦਾ ਹੈ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰੰਝਾਣ ਦਾ, ਸਭ ਸੁਖਾਲੀ ਉਠਿਆ ਇਹ ਹੁਆ ਹਲੀਮੀ ਰਾਜ ਜੀਓ। ਸ਼ਾਇਦ ਬਹੁਤਿਆਂ ਨੂੰ ਲੱਗਦਾ ਹੋਵੇ ਕਿਵੇਂ ਹੋ ਸਕਦਾ ਵੀ ਐਸਾ ਜਿੱਥੇ ਨਾ ਕੋਈ ਤਸ਼ਵੀਸ਼, ਨਾ ਖਰਾਜ ਤੇ ਉੱਤੇ ਕੋਈ ਵਾਧੂ ਦਾ ਟੈਕਸ, ਮਾਲ ਦੇ ਉੱਤੇ ਵਾਧੂ ਦਾ ਟੈਕਸ, ਨਾ ਕੋਈ ਖੌਫ, ਨਾ ਡਰ, ਨਾ ਦੂਜਾ। ਤੇ ਮੈਨੂੰ ਹਮੇਸ਼ਾ ਹੁੰਦਾ ਜਾਂ ਜਿਵੇਂ ਗੁਰੂ ਅਰਜਨ ਸਾਹਿਬ ਦਾ ਕਿ ਭਾਈ ਕੋਈ ਕਿਸੇ ਨੂੰ ਰਿੰਝਾਏ ਨਾ, ਤੰਗ ਨਾ ਕਰੇ। ਕੀ ਇਹ ਪੋਸੀਬਲ ਹੈ? ਇਟ ਮੇ ਬੀ ਡਿਫਿਕਲਟ ਟੂ ਅਚੀਵ ਬਟ ਨਾਟ ਇੰਪੋਸੀਬਲ। ਜੇ 2500 ਸਾਲ ਪਹਿਲਾਂ ਸੁਕਰਾਤ ਨੂੰ ਵੀ ਇਹ ਲੱਗਦਾ ਸੀ ਕਿ ਵੀ ਨਹੀਂ,
ਅਲਟੀਮੇਟਲੀ ਇਹ ਜਿਹੜੀ ਰਾਈਟੀਅਸਨੈਸ ਵਾਲੇ ਲੋਕ ਨੇ, ਸੱਚੇ ਲੋਕ ਨੇ, ਉਹ ਆਪਣੇ ਸਫ਼ਰ ਨੂੰ ਜਾਰੀ ਰੱਖਣਗੇ ਇਸ ਕਿਸਮ ਦੇ ਸਮਾਜ ਦੀ ਸਿਰਜਣਾ ਦੇ ਲਈ ਜਿੱਥੇ ਕੋਈ ਕਿਸੇ ਦੇ ਹੱਕ ਨਾ ਮਾਰੇ, ਹੱਕ ਨਾ ਖੋਏ। ਤੇ ਅਸੀਂ ਵੀ ਅੱਜ ਜਦੋਂ ਬੇਸ਼ੱਕ ਅੱਡ ਸਿਸਟਮਸ ਦੀ ਗੱਲ ਕਰਦੇ ਹਾਂ, ਜਿਸ ਮੁਲਕ 'ਚ ਅਸੀਂ ਬੈਠੇ ਹਾਂ ਉਸ ਨੂੰ ਉਹ ਬਿਲਕੁਲ ਆਈਡੀਅਲ ਸਿਸਟਮ ਨਾ ਹੋਏ, ਪਰ ਜਿੰਨੇ ਬਦਤਰ ਨੇ ਉਹਨਾਂ ਦੇ ਵਿੱਚ ਘੱਟ ਬਦਤਰ ਹੈ। ਲੇਕਿਨ ਅਲਟੀਮੇਟਲੀ ਜੇ ਅਸੀਂ ਦੇਖੀਏ ਕਿ ਜਦੋਂ ਅਸੀਂ ਇਹਨਾਂ ਖਬਰਾਂ ਵੱਲ ਦੇਖਦੇ ਹਾਂ, ਇੱਕ ਪਾਸੇ ਤਾਂ ਜਿਵੇਂ ਅਮਰੀਕਾ ਨੇ ਟਰਾਂਸਨੈਸ਼ਨਲ ਡਿਪਰੈਸ਼ਨ ਦੇ ਉੱਤੇ ਇੰਡੀਆ ਦੀ ਜਿਹੜੀ ਘਟੀਆ ਭੂਮਿਕਾ ਹੈ ਉਸ ਨੂੰ ਐਕਸਪੋਜ਼ ਕੀਤਾ, ਬਹੁਤ ਕੁਛ ਦਾਅ 'ਤੇ ਲਾਇਆ। ਕੈਨੇਡਾ ਦੀ ਵੀ ਅਸੀਂ ਐਪਰੀਸ਼ੀਏਸ਼ਨ ਕਰਦੇ ਹਾਂ, ਪਰ ਫਿਰ ਅਸੀਂ ਦੇਖਦੇ ਹਾਂ ਕਿ ਵੀ ਅਲਟੀਮੇਟਲੀ ਜਿਹੜੇ ਅਮਰੀਕਾ ਦੇ ਵਪਾਰਕ ਹਿੱਤ ਨੇ ਜਾਂ ਸਟ੍ਰੈਟੇਜਿਕ ਹਿੱਤ ਨੇ ਜਾਂ ਕਿਤੇ ਇਸ ਵੇਲੇ ਅਮਰੀਕਾ ਵੀ ਇੱਕ ਪਾਸੇ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵੀ ਕੈਰਟ ਹੈ, ਗਾਜਰ ਵੀ ਦਿਖਾ ਰਹੇ ਨੇ ਇੰਡੀਆ ਨੂੰ, ਫਿਰ ਸਟਿਕ ਵੀ ਦਿਖਾ ਰਹੇ ਨੇ। ਆਪਣੇ ਜੋ ਉਹਨਾਂ ਦੇ ਮੋਟਿਵ ਨੇ ਉਹਨਾਂ ਦੀ ਪੂਰਤੀ ਵੀ ਹੈ ਕਿ ਭਾਈ ਉਹਨਾਂ ਤੋਂ ਕਿਸ ਲੈਵਲ ਤੇ ਨੱਕ ਰਗੜਾਉਣਾ ਹੈ, ਕਿਸ ਲੈਵਲ ਤੇ ਸੌਦਾ ਵੇਚਣਾ ਕੀ ਹੈ। ਹੁਣ ਲੇਕਿਨ ਕੁਛ ਜਿਹੜੇ ਸਟੇਟ ਦੇ ਆਧਾਰ ਨੇ ਜਿਹੜੇ ਇੰਡੀਪੈਂਡੈਂਟਲੀ ਐਟਲੀਸਟ ਰਿਲੇਟਿਵਲੀ ਇੰਡੀਪੈਂਡੈਂਟਲੀ ਐਕਟ ਕਰਦੇ ਨੇ, ਉਹ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਨੇ। ਹੁਣ ਅਸੀਂ ਜ਼ਿਕਰ ਕੀਤਾ ਸੀ ਕਿ USCIRF ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹੜਾ 1998 'ਚ ਕਾਂਗਰਸ ਦੇ ਐਕਟ ਨਾਲ ਹੋਂਦ 'ਚ ਆਇਆ, ਉਹ ਲਗਾਤਾਰਤਾ ਨਾਲ ਪਿਛਲੇ 3 ਸਾਲ ਤੋਂ ਲਾਸਟ ਰਿਪੋਰਟ ਉਹਨਾਂ ਦੀ 2023 ਸੰਬੰਧੀ ਵੀ ਆਈ, ਉਹ ਰਿਕਮੈਂਡ ਕਰਦੀ ਹੈ ਸਟੇਟ ਡਿਪਾਰਟਮੈਂਟ ਨੂੰ USCIRF ਕਿ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨਿਆ ਜਾਏ ਕਿ ਜਿੱਥੇ ਹਿਊਮਨ ਰਾਈਟਸ ਵਾਇਓਲੇਟ ਹੋ ਰਹੇ ਨੇ, ਰਿਲੀਜੀਅਸ ਰਾਈਟਸ ਵਾਇਓਲੇਟ ਹੋ ਰਹੇ ਨੇ। ਔਰ ਜਦੋਂ ਤੁਸੀਂ ਇਸ ਕੈਟਾਗਰੀ 'ਚ ਕਿਸੇ ਨੂੰ ਲਿਆਉਂਦੇ ਹੋ, ਫਿਰ ਨੈਕਸਟ ਸਟੈਪ ਜੇ ਲਗਾਤਾਰਤਾ ਨਾਲ ਇਸੇ ਕੈਟਾਗਰੀ 'ਚ ਹੀ ਰਹੇ, ਸੁਧਾਰ ਨਾ ਕਰੇ, ਫਿਰ ਸੈਂਕਸ਼ਨਸ, ਆਰਥਿਕ ਪਾਬੰਦੀਆਂ ਲਾਉਣ ਦੀ ਗੱਲ ਹੁੰਦੀ ਹੈ। ਔਰ ਹੁਣ ਉਹਨਾਂ ਨੇ ਤਾਂ ਆਪਣੀ ਰਿਪੋਰਟ ਦੇ ਦਿੱਤੀ। ਹੁਣ ਇਹ ਜਿਹੜੇ ਦਿਨ ਬੀਤੇ ਨੇ ਉਹਦੇ 'ਚ ਪਿਛਲੇ 2-3 ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਵੀ ਸਟੇਟ ਡਿਪਾਰਟਮੈਂਟ ਨੇ ਬਹੁਤ ਸਾਰੀਆਂ ਰਿਕਮੈਂਡੇਸ਼ਨਸ 12 ਦੇ ਕਰੀਬ ਮੁਲਕ ਜਿਹੜੇ ਕੰਟਰੀ ਆਫ ਪਾਰਟੀਕੂਲਰ ਕੰਸਰਨ 'ਚ ਆਲਰੇਡੀ ਨੇ ਉਹਨਾਂ ਨੇ ਐਸਾ ਐਲਾਨਿਆ। ਲੇਕਿਨ ਭਾਰਤ ਔਰ ਨਾਈਜੀਰੀਆ 2 ਮੁਲਕ ਉਹਨਾਂ ਨੂੰ ਇਹਦੇ ਬਾਵਜੂਦ ਕਿ USCIRF ਦੀ ਇਸ ਦੇ ਉੱਤੇ ਰਿਕਮੈਂਡੇਸ਼ਨ ਹੈ, ਉਹਨਾਂ ਨੂੰ ਐਗਜ਼ੈਂਪਟ ਕੀਤਾ, ਜਿਵੇਂ ਪਿਛਲੇ 3 ਸਾਲ ਤੋਂ ਕਰ ਰਹੇ ਨੇ। ਹੁਣ ਇਹ ਜ਼ਾਹਰ ਹੈ ਵੀ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਵੀ ਅਮਰੀਕਾ ਨੇ ਕਿਵੇਂ ਪ੍ਰੈਸ਼ਰ ਬਿਲਡ ਕੀਤਾ 30 ਨਵੰਬਰ ਤੋਂ ਲੈ ਕੇ ਹੁਣ ਤੱਕ ਭਾਰਤ ਦੇ ਉੱਤੇ, ਕਿਵੇਂ ਵਿਜ਼ਿਟਸ ਵੀ ਕੈਂਸਲ ਹੋਈਆਂ, 26 ਜਨਵਰੀ ਤੇ ਗੈਸਟ ਵੀ ਨਹੀਂ, ਚੀਫ ਗੈਸਟ ਵੀ ਨਹੀਂ ਬਣ ਰਹੇ। ਲੇਕਿਨ ਇਹਨੂੰ ਜਦੋਂ ਮੈਂ ਦੇਖਿਆ ਤੇ ਮੈਂ ਕਿਹਾ ਵੀ ਉਹ ਸੁਕਰਾਤ ਦੀ ਗੱਲ ਵਪਾਰੀਆਂ ਵਾਲੀ ਕਿ ਭਾਈ ਜਿੱਥੇ ਟ੍ਰੇਡਰਸ ਦੇ ਕੋਲ ਪਾਵਰ ਹੁੰਦੀ ਹੈ, ਉਹਨਾਂ ਨੇ ਜਿਹੜਾ ਉਹ ਈਵਨ ਮੋਰਲਸ ਵੀ ਟ੍ਰੇਡ ਇਨ ਹੁੰਦੇ ਨੇ। ਲੇਕਿਨ USCIRF ਨੇ ਇਸ ਨੂੰ ਲਾਈਂਗ ਡਾਊਨ ਨਹੀਂ ਲਿਆ। ਦੈਟ ਸ਼ੋਜ਼ ਕਿ ਵੀ ਜਿੱਥੇ ਜਿਹੜੀਆਂ ਸੰਸਥਾਵਾਂ ਬੋਲਡਲੀ ਖਲੋਂਦੀਆਂ ਨੇ ਔਰ ਉਹਨਾਂ ਦੇ ਆਫੀਸ਼ੀਅਲ ਜਿਹੜਾ ਲੋਗੋ ਹੁੰਦਾ US ਦਾ, ਉਸ ਦੇ ਥੱਲੇ ਉਹਨਾਂ ਦੀ ਇਹ ਸਟੇਟਮੈਂਟ ਜਾਰੀ ਹੋਈ ਹੈ। USCIRF calls for Congressional hearing after State Department fails to designate India and Nigeria as countries of particular concern। ਕਿ USCIRF ਨੇ ਮੰਗ ਕੀਤੀ ਹੈ ਕਿ ਕਿਉਂਕਿ ਸਟੇਟ ਡਿਪਾਰਟਮੈਂਟ ਨੇ ਐਗਜ਼ੈਂਪਟ ਕੀਤਾ ਇੰਡੀਆ ਨੂੰ, ਇਸ ਲਈ ਇਸ ਮੁੱਦੇ ਦੇ ਉੱਤੇ US ਕਾਂਗਰਸ ਇੱਕ ਸਪੈਸ਼ਲ ਹੀਅਰਿੰਗ ਕਰੇ। ਔਰ ਇਸ ਦੇ ਉੱਤੇ ਉਹਨਾਂ ਨੇ ਪੂਰਾ ਸਟਰੋਂਗ ਆਰਗੂਮੈਂਟ ਦਿੱਤਾ ਹੈ ਕਿ ਭਾਈ ਉਹ ਫੇਲ ਹੋਏ ਨੇ, ਅਸੀਂ ਇਹਨਾਂ ਨੂੰ ਲਗਾਤਾਰਤਾ ਨਾਲ ਬਹੁਤ ਕੰਟਰੀਜ਼ ਰਿਪੀਟਡਲੀ ਮੀਟਿੰਗ ਦਾ ਲੀਗਲ ਸਟੈਂਡਰਡ ਕਿ ਵੀ ਇਹਦੇ ਬਾਵਜੂਦ ਜਿਹੜਾ ਹੈ ਉਹ ਜੋ ਕੰਟਰੀ ਆਫ ਪਾਰਟੀਕੂਲਰ ਕੰਸਰਨ ਦਾ ਸਟੈਂਡਰਡ ਹੈ ਜਿੱਥੇ ਤੱਕ ਡੀਜਨਰੇਟ ਹੋ ਕੇ ਪਹੁੰਚਦਾ, ਉਹ ਦੋਨੋਂ ਹੀ ਇਸ ਦੇ ਉੱਤੇ ਕੁਆਲੀਫਾਈ ਕਰਦੇ ਨੇ। ਡਿਸਪਾਈਟ ਦਾ ਡਿਸਅਪਾਇੰਟਮੈਂਟ ਫਿਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਸ ਦੇ ਬਾਵਜੂਦ ਜਿਵੇਂ ਅਜ਼ਰਬਾਈਜਾਨ ਨੂੰ ਉਹਨਾਂ ਨੇ ਸਪੈਸ਼ਲ ਵਾਚ ਲਿਸਟ ਦੇ ਉੱਤੇ ਰੱਖਿਆ, ਇਸ ਦੀ ਸ਼ਲਾਘਾ ਕਰਦੇ ਹਾਂ। ਉਹਦੇ 'ਚ ਉਹਨਾਂ ਨੇ ਪਰਟੀਕੂਲਰਲੀ ਇੰਡੀਆ ਔਰ ਨਾਈਜੀਰੀਆ ਬਾਰੇ ਕਿਹਾ there is no justification as to why the State Department did not designate Nigeria or India
as a country of particular concern despite its own reporting and statements. USCIRF calls on Congress to convene a public hearing on the failure of the State Department to follow our recommendations, said USCIRF Chairman Abraham Cooper and Vice Chair Frederick A. Davy. ਉਹਨਾਂ ਨੇ ਕਿਹਾ ਜੀ ਇਹਦੇ ਬਾਵਜੂਦ ਸਾਡੀ ਰਿਕਮੈਂਡੇਸ਼ਨ ਹੈ, ਇਹਨਾਂ ਨੂੰ ਆਫ ਦਾ ਹੁੱਕ ਕੀਤਾ ਗਿਆ, ਇਸ ਦੇ ਉੱਤੇ ਜਿਹੜੀ ਹੈ ਓਪਨ ਪਬਲਿਕ ਹੀਅਰਿੰਗ ਕਰੇ। ਫਿਰ ਉਹਨਾਂ ਨੇ ਦੋਨੋਂ ਮੁਲਕਾਂ ਨੂੰ ਕਿਉਂ ਐਗਜ਼ੈਂਪਟ ਕੀਤਾ ਗਿਆ, ਇਸ ਦੇ ਉੱਤੇ ਉਹਨਾਂ ਨੇ ਹੋਰ ਵੀ ਤਿੱਖੀ ਚੋਟ ਕੀਤੀ ਹੈ ਕਿ ਭਾਈ ਇਹ days before Christmas, hundreds of Christians were killed in Nigeria along with a pastor. This is just the latest example of deadly violence against religious communities in Nigeria that even the State Department has condemned. ਕਿ ਬਈ ਇਹ ਨਾਈਜੀਰੀਆ 'ਚ ਇਹ ਹੋਇਆ, ਕ੍ਰਿਸਮਸ ਤੋਂ ਪਹਿਲਾਂ ਸੈਂਕੜਿਆਂ ਮਾਰੇ ਗਏ ਚਰਚ ਤੇ ਹਮਲੇ 'ਚ, ਪੈਸਟਰ ਵੀ ਮਾਰਿਆ ਗਿਆ, ਇਹਨੂੰ ਸਟੇਟ ਡਿਪਾਰਟਮੈਂਟ ਨੇ ਵੀ ਕੰਡੈਮ ਕੀਤਾ। The majority of commissioners have travelled to Nigeria and noted the threats to freedom of religion and belief and the deadly implications to religious communities. ਕਿ ਇਹਦਾ ਨਤੀਜਾ ਕੀ ਹੋਏਗਾ ਜਿਹੜੇ ਅੱਗੋਂ ਧਾਰਮਿਕ ਵਿਸ਼ਵਾਸ ਵਾਲੀਆਂ ਕਮਿਊਨਿਟੀਜ਼ ਨੇ। ਇਹ ਤਾਂ ਉਹਨਾਂ ਦੀ ਨਾਈਜੀਰੀਆ ਤੇ ਟਿੱਪਣੀ ਹੈ। ਫਿਰ ਉਹਨਾਂ ਨੇ ਇੰਡੀਆ ਦੇ ਉੱਤੇ ਟਿੱਪਣੀ ਕਰਦਿਆਂ ਕਿ in India, in addition to perpetrating egregious religious freedom violation within its own borders, the government has increased its transnational repression activities targeting religious minorities abroad and those advocating on their behalf. ਉਹਨਾਂ ਨੇ ਕਿਹਾ ਵੀ ਇੱਕ ਪਾਸੇ ਇੰਡੀਆ ਜਿਹੜਾ ਵਿਦਨ ਕੰਟਰੀ ਰਿਲੀਜੀਅਸ ਫਰੀडम ਦੀਆਂ ਵਾਇਲੇਸ਼ਨਸ ਕਰ ਰਿਹਾ ਹੈ, ਜ਼ੁਲਮ ਕਰ ਰਿਹਾ ਹੈ, ਉਹ ਆਪਣਾ ਲੋਕਾਂ ਦੇ ਹੱਕਾਂ ਦੇ ਉੱਤੇ ਛਾਪਾ ਮਾਰ ਰਿਹਾ, ਦੂਸਰੇ ਪਾਸੇ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਿਹਾ ਹੈ ਮਾਈਨੋਰਟੀਜ਼ ਦੇ ਖਿਲਾਫ। ਉਹ ਮਾਈਨੋਰਟੀਜ਼ ਦੇ ਬੰਦੇ ਜਿਹੜੇ ਉਹਦੇ ਭਾਰਤੀ ਜ਼ੁਲਮਾਂ ਦੇ ਖਿਲਾਫ ਆਵਾਜ਼ ਚੁੱਕ ਰਹੇ ਨੇ ਔਰ ਉਹਨਾਂ ਨੂੰ ਵੀ ਜਿਹੜਾ ਉਹ ਨਿਸ਼ਾਨਾ ਬਣਾਇਆ ਜਾ ਰਿਹਾ। ਸੋ ਇਸ ਦੇ ਉੱਤੇ ਕਿਹਾ USCIRF rejects the State Department's decision to omit Nigeria and India as country of particular concerns. ਅਸੀਂ ਇਸ ਨੂੰ ਰਿਜੈਕਟ ਕਰਦੇ ਹਾਂ ਸਟੇਟ ਡਿਪਾਰਟਮੈਂਟ ਦੇ ਫੈਸਲੇ ਨੂੰ। We met with State Department on many occasions to sound the alarm about these countries. ਅਸੀਂ ਕਈ ਵਾਰੀ ਮਿਲੇ, ਅਸੀਂ ਵਾਰਨ ਕੀਤਾ ਵੀ ਉੱਥੇ ਕੀ ਚੱਲ ਰਿਹਾ, but not all of our recommendations have been followed. ਸਾਡੀ ਹਰ ਗੱਲ ਨਹੀਂ ਮੰਨੀ ਜਾਂਦੀ। We will not be deterred and will continue our role as a congressionally mandated watchdog to ensure the US government prioritizes religious freedom as a key component of US foreign policy, they added. ਉਹਨਾਂ ਨੇ ਕਿਹਾ ਜੀ ਅਸੀਂ ਬਿਲਕੁਲ ਆਰਾਮ ਨਾਲ ਨਹੀਂ ਬੈਠਾਂਗੇ, ਅਸੀਂ ਲਗਾਤਾਰਤਾ ਨਾਲ ਇਸ ਨੂੰ ਪੁਸ਼ ਕਰਾਂਗੇ ਕਿ USCIRF ਜਿਹੜਾ ਇੱਕ ਵਾਚਡੌਗ ਹੈ, ਉੱਤੇ ਇੱਕ ਪਹਿਰੇਦਾਰ ਵਾਂਗ ਹੈ, ਜਿਹਨੂੰ US ਕਾਂਗਰਸ ਨੇ ਬਣਾਇਆ USCIRF ਨੂੰ, ਤਾਂ ਕਿ ਅਸੀਂ ਇਸ ਗੱਲ ਨੂੰ ਯਕੀਨੀ ਬਣਾਈਏ ਕਿ ਅਮਰੀਕਾ ਦੀ ਫੋਰਨ ਪਾਲਿਸੀ ਦੇ ਵਿੱਚ ਜਿਹੜੀ ਰਿਲੀਜੀਅਸ ਫਰੀडम ਹੈ ਉਹ ਕੀ ਕੰਪੋਨੈਂਟ ਹੋਏ, ਦੁਨੀਆ 'ਚ ਕਿੱਥੇ ਕੀ ਵਾਪਰਦਾ, ਉਸ ਮੁਲਕ ਵਾਲੇ ਆਪਣੇ ਲੋਕਾਂ ਦੀਆਂ ਮੁੱਢਲੀਆਂ ਮਜ਼ਹਬੀ ਆਜ਼ਾਦੀਆਂ ਨੂੰ ਕਿੰਨਾ ਕੁ ਦਿੰਦੇ ਨੇ, ਕਿੰਨਾ ਉਹਨਾਂ ਦੇ ਉੱਤੇ ਜ਼ੁਲਮ ਕਰਦੇ ਨੇ, ਕਿੰਨੀ ਉਹਨਾਂ ਨੂੰ ਫਰੀडम ਆਫ ਐਕਸਪ੍ਰੈਸ਼ਨ ਹੈ, ਫਰੀडम ਆਫ ਰਿਲੀਜਨ ਹੈ, ਇਹ ਆਧਾਰ ਹੋਏ। ਸੋ ਅਸੀਂ ਜਿੱਥੇ ਸਟੇਟ ਡਿਪਾਰਟਮੈਂਟ ਦੀ ਕਾਰਵਾਈ ਤਾਂ ਉਹੀ ਸੁਕਰਾਤ ਦੇ ਵਪਾਰੀਆਂ ਵਾਲੀ ਗੱਲ ਹੈ, ਪਰ ਅਸੀਂ USCIRF ਨੂੰ ਐਪਰੀਸ਼ੀਏਟ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਵੀ US Congressional Sikh Caucus ਤੱਕ ਵੀ ਪਹੁੰਚ ਕਰਾਂਗੇ ਕਿ ਭਾਈ ਇਸ ਮੁੱਦੇ ਦੇ ਉੱਤੇ ਕਾਂਗਰੈਸ਼ਨਲ ਹੀਅਰਿੰਗ ਹੋਣੀ ਚਾਹੀਦੀ ਹੈ ਕਿ ਰਿਪੀਟਡਲੀ ਇਹਦੇ ਬਾਵਜੂਦ ਕਿ ਹੁਣ ਕੱਲਾ ਇਹ ਵਿਦਨ ਕੰਟਰੀ ਰਿਲੀਜੀਅਸ ਫਰੀडम्स ਨੂੰ ਦਬਾਉਣ ਦੀ ਗੱਲ ਨਹੀਂ ਹੈ, ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਇੰਡੀਆ ਦਾ, ਜਿਹਦੇ ਬਾਰੇ ਖੁਦ ਜਸਟਿਸ ਡਿਪਾਰਟਮੈਂਟ ਨੇ ਇੰਡਾਇਕਟਮੈਂਟ ਫਾਈਲ ਕੀਤੀ ਹੋਈ ਹੈ US ਕੋਰਟ ਦੇ ਵਿੱਚ ਕਿ ਉਹ ਬਾਰ-ਬਾਰ ਕਿਉਂ ਇੰਡੀਆ ਨੂੰ ਆਫ ਦਾ ਹੁੱਕ ਕਰ ਰਹੇ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।